ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਨਾਲ ਅਮਰੀਕਾ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਮੇਰੇ ਨਾਲ ਇਹਨਾਂ ਖਬਰਾਂ ਤੇ ਚਰਚਾ ਕਰਨ ਲਈ ਜਾਣਕਾਰੀਆਂ ਸਾਂਝੀਆਂ ਕਰਨ ਲਈ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 15 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਬਹੁਤ ਹੀ ਦਰਦਨਾਕ ਤੇ ਮਾੜੀ ਖਬਰ ਆ ਰਹੀ ਆ ਵੀ ਕੈਨੇਡਾ ਦੇ ਮੈਨੀਟੋਬਾ ਸਟੇਟ ਦੇ ਵਿੱਚ 15 ਜਾਣਿਆਂ ਦੀ ਮੌਤ ਹੋ ਗਈ ਆ। ਇੱਕ ਟਰੱਕ ਤੇ ਇੱਕ ਬੱਸ ਆ, ਉਹਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਆ। 15 ਲੋਕ ਕਨਫਰਮ ਹੋ ਚੁੱਕੇ ਜਿਨ੍ਹਾਂ ਦੀ ਮੌਤ ਹੋਈ ਆ। 10 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਇਹ ਕੈਨੇਡਾ ਦੇ ਰਾਇਲ ਕੈਨੇਡੀਅਨ ਮਾਊਂਟ ਪੁਲਿਸ ਜੋ ਆ, ਉਹਨਾਂ ਨੇ ਦੱਸਿਆ ਅੱਜ ਸਵੇਰੇ ਇਹ ਐਕਸੀਡੈਂਟ 11:40 ਤੇ ਸਵੇਰੇ ਵਾਪਰਿਆ, ਜਦੋਂ ਸੈਮੀ ਟ੍ਰੇਲਰ ਟਰੈਵਲ ਕਰ ਰਿਹਾ ਸੀ ਈਸਟ ਬਾਉਂਡ ਔਨ ਹਾਈਵੇ 1 ਤੇ ਜਦੋਂ ਇਸ ਨੇ ਬੱਸ ਨੂੰ ਟੱਕਰ ਮਾਰੀ ਤੇ ਜੋ ਸਾਊਥ ਬਾਉਂਡ ਹਾਈਵੇ 5 ਦੇ ਉੱਤੇ ਚੱਲ ਰਹੀ ਸੀ ਤੇ ਇਮੀਡੀਏਟਲੀ ਜੋ ਐਕਸੀਡੈਂਟ ਇੰਨਾ ਜ਼ਿਆਦਾ ਹੋਇਆ, ਲੋਕਾਂ ਦੀਆਂ ਜੋ ਬੋਡੀ ਸੀਗੀਆਂ ਉਹ ਬੱਸ ਤੋਂ ਬਾਹਰ ਡਿੱਗ ਪਈਆਂ। ਇੰਨੇ ਜ਼ੋਰ ਦੇ ਨਾਲ ਭਿਆਨਕ ਐਕਸੀਡੈਂਟ ਹੋਇਆ। 25 ਲੋਕ ਇਸ ਬੱਸ ਦੇ ਵਿੱਚ ਟਰੈਵਲ ਕਰ ਰਹੇ ਸੀ। ਅਸਿਸਟੈਂਟ ਕਮਿਸ਼ਨਰ ਜੋ ਪੁਲਿਸ ਦੇ ਰੌਬ ਹਿੱਲ ਆ, ਉਹਨਾਂ ਨੇ ਦੱਸਿਆ 15 ਜਣਿਆਂ ਦੀ ਮੌਤ ਹੋ ਗਈ ਤੇ 10 ਜਾਣੇ ਆ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈਲੀਕਾਪਟਰ ਦੇ ਰਾਹੀਂ। ਦੋਨੋਂ ਡਰਾਈਵਰ ਬੱਸ ਦਾ ਵੀ ਤੇ ਜੋ ਟਰੱਕ ਦਾ ਵੀ ਆ ਉਹ ਸਰਵਾਈਵ ਕਰ ਗਏ ਆ ਤੇ ਈਵਨ ਦੋ ਹਜੇ ਉਹ ਹਸਪੀਟਲ ਦੇ ਵਿੱਚ ਹੈਗੇ ਆ। ਇਹ ਇੱਕ ਬਹੁਤ ਵੱਡੀ ਇਨਵੈਸਟੀਗੇਸ਼ਨ ਹੁਣ ਉੱਤੇ ਚੱਲ ਰਹੀ ਆ ਵੀ ਦਿਨ ਵਾਲੇ ਟਾਈਮ ਦੇ ਉੱਤੇ ਦਿਨੇ ਸਵੇਰੇ 11:45 ਤੇ ਇਹ ਐਕਸੀਡੈਂਟ ਹੋਇਆ। ਨਾ ਉੱਥੇ ਕਿਸੇ ਤਰ੍ਹਾਂ ਦੀ ਕੋਈ ਸਨੋ ਸੀ, ਨਾ ਉੱਥੇ ਕੋਈ ਕਿਸੇ ਤਰ੍ਹਾਂ ਦਾ ਧੂੰਆਂ ਸੀ ਤੇ ਇਹ ਕਿਸ ਤਰ੍ਹਾਂ ਜੋ ਐਕਸੀਡੈਂਟ ਆ ਵਾਪਰਿਆ ਹੈਗਾ ਆ। ਕਹਿੰਦੇ ਭਈ ਬਹੁਤ ਹੀ ਦਰਦਨਾਕ ਜੋ ਪਿਕਚਰਸ ਆ ਉਹ ਤੁਸੀਂ ਦੇਖ ਸਕਦੇ ਆ, ਬਹੁਤ ਹੀ ਹਾਰਡ। ਜੀ ਬਿਲਕੁਲ ਜੀ, ਬੜਾ ਦਰਦਨਾਕ ਹਾਦਸਾ ਇਹ ਕੈਨੇਡਾ ਦੇ ਵਿੱਚ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਜਿਵੇਂ ਤਸਵੀਰਾਂ ਰਿਲੀਜ਼ ਹੋਈਆਂ ਨੇ ਤਾਂ ਉਹ ਤੋਂ ਇਸ ਹਾਦਸੇ ਦੇ ਦਰਦਨਾਕ ਹੋਣ ਦਾ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਸਕਦਾ। ਤੇਜ਼ ਰਫ਼ਤਾਰ ਬੱਸ ਦੇ ਨਾਲ ਜਦੋਂ ਇਹ ਹਾਦਸਾ ਵਾਪਰਦਾ ਤਾਂ ਬਹੁਤ ਸਾਰੇ ਜਿਹੜੇ ਮੁਸਾਫਰ ਆ ਬੱਸ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਫਰੈਜ਼ਨੋ ਦਾ। ਫਰੈਜ਼ਨੋ ਦੇ ਵਿੱਚ ਲੰਘੇ ਦਿਨੀ ਇੱਕ ਸੜਕ ਹਾਦਸਾ ਵਾਪਰਿਆ ਸੀ ਤੇ ਇਸ ਹਾਦਸੇ ਦੇ ਮਾਮਲੇ ਦੀ ਜਦੋਂ ਜਾਂਚ ਚੱਲ ਰਹੀ ਸੀ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਔਰਤ ਨੂੰ ਜਿਹੜਾ ਉਹ ਅਰੈਸਟ ਕਰਨ ਦਾ ਦਾਅਵਾ ਕੀਤਾ। ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਲੰਘੇ ਬੁੱਧਵਾਰ ਇੱਕ ਸਿੰਗਰ ਵਾਲੇ ਪਾਸੇ, ਉੱਤਰ ਵਾਲੇ ਪਾਸੇ ਹਾਈਵੇ 180 ਦੇ ਵੈਸਟ ਦੇ ਵਿੱਚ ਇੱਕ ਬੈਥਲ ਐਵੀਨਿਊ ਦੇ ਲਾਗੇ ਇੱਕ ਸੜਕ ਹਾਦਸਾ ਵਾਪਰਿਆ ਸੀ। ਇਸ ਹਾਦਸੇ ਦੇ ਵਿੱਚ ਇੱਕ ਕਾਰ ਦਾ ਡਰਾਈਵਰ ਜਿਹੜਾ ਉਹ ਥਾਂ ਮਰ ਗਿਆ ਸੀਗਾ ਤੇ ਇਹਦੇ ਨਾਲ ਤਿੰਨ ਜਾਣੇ ਜਿਹੜੇ ਆ ਉਹ ਜ਼ਖਮੀ ਦੱਸੇ ਗਏ ਸੀਗੇ। ਇਹ ਹਾਦਸਾ ਜਦੋਂ ਵਾਪਰਿਆ ਸੀ ਤਾਂ ਜਦੋਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਤਾਂ ਉਹ ਦੱਸਿਆ ਗਿਆ ਕਿ 23 ਸਾਲਾ ਇੱਕ ਐਂਬਰ ਮੇਰੀ ਅਲਵਾ ਜਿਹੜੀ ਕਿ ਸਿੰਗਰ ਦੀ ਹੀ ਰਹਿਣ ਵਾਲੀ ਹੈ, ਉਹਨੂੰ ਹੁਣ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਤੇ ਉਸਨੂੰ ਜੇਲ੍ਹ ਜਾਣਾ ਪਊਗਾ। ਕਿਉਂਕਿ ਜਦੋਂ ਇਹਦੀ ਜਾਂਚ ਚੱਲੀ ਸੀ ਤਾਂ ਹੋਂਡਾ ਕਾਰ ਦੇ ਦਰਮਿਆਨ ਤੇ ਚਾਰਜਰ ਕਾਰ ਦੇ ਦਰਮਿਆਨ ਜਿਹੜਾ ਉਹ ਹਾਦਸਾ ਵਾਪਰਿਆ ਸੀਗਾ ਤੇ ਜਿਹੜੀ ਇਹ ਹੋਂਡਾ ਕਾਰ ਹੈ ਇਹਦੇ ਵਿੱਚ ਇੱਕ ਡਰਾਈਵਰ ਜਿਹੜਾ ਉਹ ਮੌਕੇ ਤੇ ਮਾਰਿਆ ਗਿਆ ਸੀਗਾ ਤੇ 3 ਜਾਣੇ ਜਿਹੜੇ ਆ ਉਹ ਜ਼ਖਮੀ ਹੋਏ ਸਨ।
ਇਹ ਜਿਹੜੀ ਐਂਬਰ ਮੈਰੀ ਅਲਵਾ ਹੈ, ਇਹ ਚਾਰਜਰ ਕਾਰ ਨੂੰ, ਜਿਹੜੀ ਡੋਡ ਚਾਰਜਰ ਕਾਰ ਆ, ਉਹਨੂੰ ਚਲਾ ਰਹੀ ਸੀਗੀ ਤੇ ਮੰਨਿਆ ਜਾ ਰਿਹਾ ਕਿ ਇਹਦੀ ਗਲਤੀ ਕਰਕੇ ਇਹ ਸੜਕ ਹਾਦਸਾ ਵਾਪਰਿਆ। ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਜਿਹੜੀ ਬੀਬੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇਸ ਨੂੰ ਫੜ ਲਿਆ ਗਿਆ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਇਸ ਹਾਦਸਾ ਜਿਹੜਾ ਵਾਪਰਿਆ ਉਹ ਇਹਨਾਂ ਦੋਨਾਂ ਕਾਰਾਂ ਦੇ ਵਿੱਚੋਂ ਕਿਸੇ ਵੀ ਡਰਾਈਵਰ ਦੀ ਦਾਰੂ ਪੀਤੀ ਹੋਈ ਸੀ, ਸ਼ਰਾਬ ਪੀਤੀ ਹੋਈ ਸੀ ਜਾਂ ਫਿਰ ਨਹੀਂ। ਪਰ ਇਹ ਕਨਫਰਮ ਹੋ ਗਿਆ ਕਿ ਐਂਬਰ ਮੈਰੀ ਅਲਵਾ, ਜਿਹੜੀ 23 ਸਾਲ ਦੀ ਦੱਸੀ ਗਈ ਹੈ, ਸਿੰਗਰ ਦੀ ਰਹਿਣ ਵਾਲੀ ਹੈ, ਉਹਨੂੰ ਇਸ ਸੜਕ ਹਾਦਸੇ ਦੀ ਜਾਂਚ ਦੇ ਦਰਮਿਆਨ ਫੜ ਲਿਆ ਗਿਆ। ਜੀ ਜੀ, ਅਗਲੀ ਖਬਰ ਜਰਮਨ ਤੋਂ ਆ ਰਹੀ ਹੈ। ਜਰਮਨ ਦੇ ਵਿੱਚ ਇੱਕ ਅਮਰੀਕਨ ਟੂਰਿਸਟ ਬੀਬੀ ਆ, ਉਸ ਦੀ ਮੌਤ ਹੋ ਗਈ ਜਦੋਂ ਉਸ ਦੇ ਉੱਤੇ ਅਟੈਕ ਕੀਤਾ ਗਿਆ। ਜਰਮਨ ਦੇ ਨਿਊਸ਼ ਵੈਨਸਟੇਨ ਕੈਸਲ ਆ, ਉਸ ਏਰੀਏ ਦੇ ਵਿੱਚ ਇਹ ਵਾਪਰਿਆ। 21 ਸਾਲਾਂ ਦੀ ਅਮਰੀਕਨ ਵੂਮਨ, ਉਹ ਇੱਕ ਆਪਣੀ ਫਰੈਂਡ ਦੇ ਨਾਲ ਉੱਥੇ ਗਈ ਸੀ ਤੇ ਰਸਤੇ 'ਚ ਉਹਨਾਂ ਨੂੰ ਇੱਕ ਅਮਰੀਕਨ ਬੰਦਾ ਟੱਕਰ ਗਿਆ ਤੇ ਉੱਥੇ ਜਦੋਂ ਉਹ ਬਹੁਤ ਹਾਈਟ ਦੇ ਉੱਤੇ, ਪਹਾੜੀ ਦੇ ਉੱਤੇ ਸੀਗੀ, ਤਾਂ ਉਸ ਅਮਰੀਕਨ ਬੰਦੇ ਨੇ ਹੀ, ਜੋ 30 ਸਾਲਾਂ ਦਾ ਆ, ਇੱਕ ਲੇਡੀ ਨੂੰ ਉੱਥੋਂ ਧੱਕਾ ਦੇ ਦਿੱਤਾ ਜੋ 50 ਮੀਟਰ ਥੱਲੇ ਜਾ ਕੇ ਡਿੱਗੀ ਤੇ ਉਸ ਨੂੰ ਬਹੁਤ ਜੋ ਸੱਟਾਂ ਆ ਉਹ ਲੱਗ ਗਈਆਂ ਤੇ ਨੈਕਸਟ ਡੇ ਹਸਪਤਾਲ ਵਿੱਚ ਐਡਮਿਟ ਕਰਨ ਤੋਂ ਬਾਅਦ ਉਸ ਦੀ ਜੋ ਆ ਮੌਤ ਹੋ ਗਈ। ਈਵਨ ਜੋ ਦੋ ਦੇ ਵਿੱਚੋਂ ਇੱਕ ਬੀਬੀ ਜੋ 21 ਸਾਲਾਂ ਦੀ ਸੀ, ਉਹ ਕਹਿੰਦੀ ਮੈਨੂੰ ਵੀ ਜੋ ਸੈਕਸ਼ੁਅਲੀ ਹਰਾਸ ਕਰਨ ਦੀ ਕੋਸ਼ਿਸ਼ ਇਸ ਬੰਦੇ ਵੱਲੋਂ ਕੀਤੀ ਗਈ ਸੀ। ਯੂਐਸ ਐਮਬੈਸੀ ਜੋ ਜਰਮਨ ਦੇ ਵਿੱਚ ਆ, ਉਹਨਾਂ ਦੇ ਜੋ ਸਪੋਕਸ ਪਰਸਨ ਆ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਇਸ ਇਨਸੀਡੈਂਟ ਦਾ ਪਤਾ ਆ, ਕਿਉਂਕਿ ਇਹਦੇ ਵਿੱਚ ਮਲਟੀਪਲ ਇੰਡੀਵਿਜੂਅਲਸ ਇਨਵੋਲਵ ਆ। ਉਹਨਾਂ ਨੇ ਇਹਦੇ ਵਿੱਚ ਨੈਸ਼ਨੈਲਿਟੀਜ਼ ਨਹੀਂ ਦੱਸੀਆਂ ਵੀ ਕਿਹੜੀਆਂ ਹੈਗੀਆਂ ਆ। ਯੂਐਸ ਦਾ ਜੋ ਕੌਂਸੂਲੇਟ ਮੁਨੀਸ਼ ਦੇ ਵਿੱਚ ਹੈਗਾ ਆ, ਉਹ ਇਸ ਸਿਚੁਏਸ਼ਨ ਨੂੰ ਮੋਨੀਟਰ ਕਰ ਰਿਹਾ ਹੈਗਾ। ਜੀ ਜੀ ਅਗਲੀ ਖਬਰ ਦਾ ਰੁਖ ਕਰੀਏ ਤੇ ਪੋਰਟਰ ਵੇਲੇ ਦੇ ਵਿੱਚ ਇੱਕ ਬੰਦੇ ਨੂੰ ਪੁਲਿਸ ਨੇ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਕਿ ਉਹਨੇ ਕਿਸੇ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਖਬਰ ਦਾ ਇੱਕ ਦਰਦਨਾਕ ਤੇ ਮਾੜਾ ਪਹਿਲੂ ਇਹ ਹੈ ਕਿ ਉਹਨੇ ਇਹ ਕੋਸ਼ਿਸ਼ ਉਦੋਂ ਕੀਤੀ ਹੈ ਜਦੋਂ ਉਸ ਘਰ ਦੇ ਵਿੱਚ 3 ਲੋਕ ਜਿਹੜੇ ਆ ਉਹ ਅਡਲਟ ਤੇ ਇੱਕ ਬੱਚਾ ਉਹ ਮੌਜੂਦ ਸੀਗਾ। ਪੁਲਿਸ ਦੇ ਦੱਸਣ ਦੇ ਮੁਤਾਬਕ ਇੱਕ ਬੰਦੇ ਨੂੰ ਬੁੱਧਵਾਰ ਦੀ ਰਾਤ ਨੂੰ 8:30 ਵਜੇ ਇੱਕ ਘਰ ਦੇ ਨੇੜੇ ਸ਼ੱਕੀ ਹਾਲਾਤਾਂ ਦੇ ਵਿੱਚ ਜਿਹੜਾ ਉਹ ਫੜਿਆ ਗਿਆ ਤੇ ਇਹਦੇ ਉੱਤੇ ਚਾਰਜ ਲਾਏ ਗਏ ਆ, ਇਹਦੇ ਉੱਤੇ ਦੋਸ਼ ਇਹ ਲਾਇਆ ਗਿਆ ਕਿ ਇਹ ਬੰਦਾ ਉਸ ਘਰ ਨੂੰ ਅੱਗ ਲਗਾਉਣ ਦੀ ਤਾਕ ਦੇ ਵਿੱਚ ਸੀਗਾ। ਚਾਰਲਸ ਜੋਸਫ ਫਿਚਰ ਜਿਹੜਾ ਉਹ ਦੱਸਿਆ ਗਿਆ ਕਿ ਇਸ ਘਰ ਨੂੰ ਉਦੋਂ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਦੋਂ ਉਸ ਘਰ ਦੇ ਵਿੱਚ 3 ਵੱਡੇ ਅਡਲਟ ਤੇ ਇੱਕ ਬੱਚਾ ਜਿਹੜਾ ਉਹ ਮੌਜੂਦ ਸੀਗਾ। ਦੱਸਦੇ ਆ ਕਿ ਇਹਨੇ ਪਹਿਲਾਂ ਘਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਤੇ ਇੱਕ ਔਰਤ ਦੇ ਉੱਤੇ ਜਿਹੜਾ ਗੈਸੋਲਾਈਨ ਸਿੱਟਣ ਦੀ ਜਿਹੜੀ ਇਹਨੇ ਕੋਸ਼ਿਸ਼ ਕੀਤੀ। ਫਿਰ ਇਹਨੇ ਕੀ ਕੀਤਾ, ਘਰ ਨੂੰ ਜਿਹੜਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਨੂੰ ਰੌਲਾ ਪੈ ਗਿਆ ਤੇ ਇੱਕ ਜਿਹੜੇ ਗੁਆਂਢੀ ਹੈ ਉਹਦੀ ਨਜ਼ਰੇ ਪੈ ਗਿਆ ਕਿ ਇਹਨੇ ਘਰ ਨੂੰ ਜਿਹੜੀ ਅੱਗ ਲਾਉਣ ਜਾ ਰਿਹਾ ਤੇ ਜਿਹੜਾ ਉਹ ਫਿਸ਼ਰ ਜਦੋਂ ਵਾਪਸ ਪਰਤਣ ਲੱਗਿਆ ਅੱਗ ਲਾ ਕੇ ਜਾਂ ਇਸ ਵਾਰਦਾਤ ਨੂੰ ਅੰਜਾਮ ਦੇਣ ਬਾਅਦ, ਤਾਂ ਉਦੋਂ ਘਰ ਦਾ ਥੋੜਾ ਜਿਹਾ ਹਿੱਸਾ ਜਿਹੜਾ ਉਹ ਅੱਗ ਦੀ ਲਪੇਟ ਦੇ ਵਿੱਚ ਆ ਚੁੱਕਿਆ ਸੀ। ਪਰ ਨਾਲ ਦੀ ਨਾਲ, ਕਿਉਂਕਿ ਇਸ ਗੁਆਂਢੀ ਨੂੰ ਪਹਿਲਾਂ ਪਤਾ ਲੱਗਣ ਕਰਕੇ ਉਹਨੇ ਕਾਲ ਕੀਤੀ ਪੁਲਿਸ ਨੂੰ, ਕਿਉਂਕਿ ਉਹ ਸ਼ੱਕੀ ਚੀਜ਼ਾਂ ਨੂੰ ਨੋਟ ਕਰ ਰਿਹਾ ਸੀਗਾ ਤੇ ਜਦੋਂ ਇਹਨੇ ਗੈਸੋਲਾਈਨ ਸਿੱਟੀ ਤਾਂ ਉਦੋਂ ਕਾਫੀ ਰੌਲਾ ਪਾਇਆ ਉਸ ਔਰਤ ਨੇ, ਤਾਂ ਇਹਨੂੰ ਉਦੋਂ ਹੀ ਘਟਨਾ ਤੋਂ ਥੋੜੀ ਦੂਰੀ ਬਾਅਦ ਤੇ ਜਿਹੜਾ ਉਸ ਘਰ ਦੇ ਉੱਤੇ ਇਹਨੂੰ ਅਰੈਸਟ ਕਰ ਲਿਆ ਗਿਆ। ਹਾਲੇ ਇਹਨੂੰ ਜਿਹੜਾ ਉਹ ਘਰ ਨਹੀਂ ਭੇਜਿਆ ਗਿਆ, ਪੁਲਿਸ ਕਸਟਡੀ ਦੇ ਵਿੱਚ ਆ। ਦੱਸਿਆ ਗਿਆ ਹੈ ਕਿ ਇਹ ਬੰਦਾ ਪਹਿਲਾਂ ਵੀ ਇੱਕ ਘਰ ਦੇ ਵਿੱਚ ਗਲਤ ਤਰੀਕੇ ਨਾਲ ਵੜਨ, ਹੋਮ ਇਨਵੇਜ਼ਨ ਦੇ ਮਾਮਲੇ ਦੇ ਵਿੱਚ ਤੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਦੇ ਵਿੱਚ ਪਹਿਲਾਂ ਵੀ ਇਹਨੂੰ ਚਾਰਜ ਕੀਤਾ ਗਿਆ ਤੇ ਹੁਣ ਉਹ ਬਾਹਰ ਆਇਆ ਹੋਇਆ ਸੀਗਾ ਤੇ ਹੁਣ ਇੱਕ ਵਾਰ ਫਿਰ ਤੋਂ ਉਹਨੂੰ ਫਿਸ਼ਰ ਨੂੰ ਜਿਹੜਾ ਇਹਦਾ ਨਾਮ ਦੱਸਿਆ ਗਿਆ, ਚਾਰਲਸ ਜੋਸੇਫ ਫਿਸ਼ਰ, ਇੱਕ ਵਾਰ ਫਿਰ ਤੋਂ ਉਹਨੂੰ ਜਿਹੜਾ ਇਹਨਾਂ ਚਾਰਜਸ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਜੇਲ੍ਹ ਵੀ ਜਾਣਾ ਜਿਹੜਾ ਉਹ ਪੈ ਸਕਦਾ। ਜੀ, ਅਗਲੀ ਖਬਰ ਜੋ ਟੈਕਸਸ ਤੋਂ ਆ ਰਹੀ ਹੈ, ਕਹਿੰਦੇ ਵੀ ਟੈਕਸਸ ਦੇ ਵਿੱਚ ਟ੍ਰਿਪਲ ਡਿਜਿਟ ਹੀਟ ਹੋਣ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ, ਜੋ ਕਿ ਇੱਕ ਪੂਰੀ ਤਰ੍ਹਾਂ ਦਾ 75 ਸਾਲਾਂ ਦਾ ਰੈਕਡ ਤੋੜੂਗੀ। ਕਹਿੰਦੇ ਭਈ 79,455 ਮੈਗਾਵਾਈਟ ਜੋ એનર્ਜੀ ਆ, ਇਲੈਕਟ੍ਰਿਸਿਟੀ ਆ, ਉਹ ERCOT ਕੰਪਨੀ ਆ, ਉਹਨਾਂ ਨੇ ਦੱਸਿਆ ਸਿਰਫ ਅੱਜ ਯੂਜ਼ ਹੋਈ ਹੈ। ਇਸੇ ਤਰ੍ਹਾਂ ਮੰਡੇ, ਟਿਊਜ਼ਡੇ, ਵੈਡਨਸਡੇ 81,000 ਮੈਗਾਵਾਟਸ ਦੇ ਬਰਾਬਰ ਜੋ એનર્ਜੀ ਆ ਉਹ ਯੂਜ਼ ਹੋਈ ਸੀ। 10 ਤੋਂ 15 ਡਿਗਰੀ ਅਬਵ ਟੈਂਪਰੇਚਰ ਹੋਊਗਾ ਐਵਰੇਜ ਨਾਲੋਂ, ਤੇ ਕਹਿੰਦੇ ਵੀ ਕਈ ਜਗ੍ਹਾ ਦੇ ਉੱਤੇ ਤਾਂ 120 ਡਿਗਰੀ
ਟੈਂਪਰੇਚਰ ਪਹੁੰਚਣ ਦੀ ਆਸ ਹੈਗੀ ਆ। ਲਰੀਡੋ ਵਾਲਾ ਜੋ ਏਰੀਆ ਆ ਉੱਥੇ ਟ੍ਰਿਪਲ ਡਿਜਿਟ ਹੋਊਗਾ ਆਉਣ ਵਾਲੇ 2 ਹਫ਼ਤੇ, ਘੱਟੋ ਘੱਟ 112 ਡਿਗਰੀ ਟੈਂਪਰੇਚਰ। ਸੈਨ ਐਂਟੋਨੀਓ ਵਾਲਾ ਏਰੀਆ ਆ ਉੱਥੇ ਟ੍ਰਿਪਲ ਡਿਜਿਟ ਹੋਣਾ ਆ 110 ਦੇ ਕਰੀਬ। ਤੇ ਇਸੇ ਤਰ੍ਹਾਂ ਡੈਲਸ ਵਾਲਾ ਏਰੀਆ ਆ ਉੱਥੇ ਵੀ ਜੋ 10 ਡਿਗਰੀ ਅਬਵ ਨਾਰਮਲ ਚੱਲ ਰਿਹਾ ਹੈਗਾ। ਸੋ ਬਹੁਤ ਹੀ ਜ਼ਿਆਦਾ ਕਲਾਈਮੇਟ ਚੇਂਜ ਨੂੰ ਲੈ ਕੇ ਹੁਣ ਟੈਕਸਸ ਦੇ ਵਿੱਚ ਜੋ ਟੈਂਪਰੇਚਰ ਆ ਉਹ ਟ੍ਰਿਪਲ ਡਿਜਿਟ ਵਧਣ ਜਾ ਰਿਹਾ ਹੈਗਾ। ਜੀ, ਆਪਾਂ ਅਕਸਰ ਹੀ SB 403 ਦੇ ਬਾਰੇ ਚਰਚਾ ਕਰ ਰਹੇ ਹਾਂ, ਇਸ ਬਿੱਲ ਦੇ ਪ੍ਰੋਨਸ ਐਂਡ ਕੌਨਸ ਦੇ ਬਾਰੇ ਚਰਚਾ ਕਰ ਰਹੇ ਹਾਂ, ਤੇ ਇਸ ਬਿੱਲ ਦੇ ਉੱਤੇ ਲਗਾਤਾਰ ਬਹਿਸ ਵੀ ਹੋ ਰਹੀ ਹੈ, ਤੇ ਇਸੇ ਦਰਮਿਆਨ ਇੱਕ ਘਟਨਾ ਅਜਿਹੀ ਵਾਪਰੀ ਹੈ ਜਿਹਨੇ ਫਿਰ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਲਿਆ ਦਿੰਦਾ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਸਕੂਲ ਡਿਸਟ੍ਰਿਕਟ ਦੇ ਵਿੱਚ ਇੱਕ ਟੀਚਰ ਨੂੰ ਸਿਰਫ ਇਸ ਕਰਕੇ ਸਸਪੈਂਡ ਕਰਨਾ ਪਿਆ ਕਿਉਂਕਿ ਉਹ ਵਾਈਟ ਮੇਲ ਸਟੂਡੈਂਟਸ ਦੇ ਖਿਲਾਫ ਜਿਹੜਾ ਉਹ ਡਿਸਕ੍ਰਿਮੀਨੇਸ਼ਨ ਕਰਦਾ ਸੀਗਾ। ਤੇ ਕੈਲੀਫੋਰਨੀਆ ਪਬਲਿਕ ਰਿਕਾਰਡਸ ਐਕਟ ਡਾਕੂਮੈਂਟ ਦੇ ਮੁਤਾਬਕ ਇਹ ਗੱਲ ਜਿਹੜੀ ਆ ਕਹੀ ਗਈ ਹੈ ਕਿ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਸਕੂਲ ਡਿਸਟ੍ਰਿਕਟ ਦੇ ਟੀਚਰ ਨੂੰ ਸਸਪੈਂਡ ਕੀਤਾ ਗਿਆ। ਨਿਕੋਲ ਨਿਊਅਲ ਹੈਰਨੈਸ ਇਹਦਾ ਨਾਮ ਦੱਸਿਆ ਗਿਆ, ਤੇ ਇਹ ਵਾਈਟ ਮੇਲ ਜਿਹੜੇ ਸਟੂਡੈਂਟ ਆ, ਯਾਨੀ ਕਿ ਜਿਹੜੇ ਗੋਰੇ ਮੂਲ ਦੇ ਜਿਹੜੇ ਵਿਦਿਆਰਥੀ ਆ, ਉਹਨਾਂ ਦੇ ਨਾਲ ਇਹ ਭੇਦਭਾਵ ਕਰਦਾ ਸੀਗਾ, ਵਿਤਕਰਾ ਕਰਦਾ ਸੀਗਾ ਹਾਈ ਸਕੂਲ ਇੰਗਲਿਸ਼ ਕਲਾਸ ਦੇ ਵਿੱਚ। ਤੇ ਇਹਨੇ ਮਤਲਬ ਉਹਨਾਂ ਨੂੰ ਕੁਛ ਇਤਰਾਜ਼ਯੋਗ ਸ਼ਬਦ ਕਹੇ, ਫੈਲਟ ਲਾਈਕ ਅ ਮਾਈਨੋਰਿਟੀ, ਫਾਲਸ ਮਿਸਟਰ, ਇਸ ਤਰ੍ਹਾਂ ਦੇ ਸ਼ਬਦ ਜਿਹੜੇ ਕਿ ਉਹਨਾਂ ਦੀ ਜੋ ਕਹਿ ਲਈਏ ਕਿ ਹਰ ਬੰਦੇ ਦੀ ਇੱਕ ਡਿਗਨਿਟੀ ਹੁੰਦੀ ਹੈ ਉਹਨੂੰ ਹਰਟ ਕਰਦੇ ਆ। ਤਾਂ ਉਸ ਤੋਂ ਬਾਅਦ ਬੱਚੇ ਜਿਹੜੇ ਇਹਨਾਂ ਨੇ ਕੁਛ ਹੋਰ ਵੀ ਸ਼ਬਦ ਉਹਨਾਂ ਬੱਚਿਆਂ ਨੂੰ ਕਹੇ, ਤੇ ਸਟੂਡੈਂਟ ਜਿਹੜੇ ਕਨਫਿਊਜ਼ ਹੋ ਗਏ। ਫਿਰ ਉਹਨਾਂ ਨੇ ਇਸ ਬੰਦੇ ਦੀ ਸ਼ਿਕਾਇਤ ਕੀਤੀ। ਸ਼ਿਕਾਇਤ ਤੋਂ ਬਾਅਦ ਇਹ ਸਤੰਬਰ 15 2022 ਦੀ ਘਟਨਾ ਹੈ ਜਦੋਂ ਇਹਨੇ ਇਹ ਚੀਜ਼ ਕੀਤੀ ਸੀ, ਤੇ ਉਸ ਤੋਂ ਬਾਅਦ ਇੱਕ ਜਾਂਚ ਜਿਹੜੀ ਹੈ ਕੰਡਕਟ ਕੀਤੀ ਗਈ, ਤੇ ਫਿਰ 12 ਦਸੰਬਰ ਜਿਹੜਾ ਇਸ ਬੰਦੇ ਨੂੰ ਅਨਪੇਡ ਸਸਪੈਂਸ਼ਨ ਜਿਹੜੀ ਹੈ ਦੇ ਦਿੱਤੀ ਗਈ ਸੀਗੀ। ਤੇ ਫਿਰ ਜਦੋਂ ਇਸ ਘਟਨਾ ਦੀ ਜਾਂਚ ਜਿਹੜੀ ਚੱਲ ਰਹੀ ਸੀ, ਤਾਂ ਹੁਣ ਪਤਾ ਲੱਗਿਆ ਕਿ ਇਹਨਾਂ ਨੇ ਡਿਸਕ੍ਰਿਮੀਨੇਟਿੰਗ ਅਗੇਂਸਟ ਵਾਈਟ ਮੇਲ ਸਟੂਡੈਂਟ, ਵਾਈਟ ਜਿਹੜੇ ਨੇ ਉਹਨਾਂ ਦੇ ਜਿਹੜੇ ਮਰਦ ਸਟੂਡੈਂਟ ਨੇ, ਵਿਦਿਆਰਥੀ ਨੇ, ਉਹਨਾਂ ਦੇ ਨਾਲ ਭੇਦਭਾਵ ਜਾਂ ਡਿਸਕ੍ਰਿਮੀਨੇਸ਼ਨ ਕਰਨ ਕਰਕੇ ਨਿਕੋਲ ਨਿਊਲ ਹੈਰਨਰਸ ਨੂੰ ਹੁਣ ਸੈਨ ਫਰਾਂਸਿਸਕੋ ਸਕੂਲ ਡਿਸਟ੍ਰਿਕਟ ਨੇ ਜਿਹੜਾ ਉਹ ਸਸਪੈਂਡ ਕਰ ਦਿੱਤਾ। ਜੀ ਜੀ, ਅਗਲੀ ਖਬਰ ਜੋ ਆ ਉਹ ਆ ਰਹੀ ਹੈਗੀ ਆ ਕੈਲੀਫੋਰਨੀਆ ਤੋਂ। ਕੈਲੀਫੋਰਨੀਆ ਦੇ ਵਿੱਚ ਸੈਨ ਫਰਾਂਸਿਸਕੋ ਏਰੀਏ 'ਚ ਫੈਂਟਲਿਨ ਨੂੰ ਸੀਜ਼ ਕੀਤਾ ਗਿਆ। ਕਹਿੰਦੇ ਭਈ ਇਹਦੀ ਫੈਂਟਲਿਨ ਇੱਦਾਂ ਦੀ ਚੀਜ਼ ਆ, ਇਹ ਜਦੋਂ ਤੁਸੀਂ ਸਿਰਫ ਉਹਨੂੰ ਟੱਚ ਵੀ ਕਰ ਲਓ ਉਹਦੇ ਨਾਲ ਵੀ ਬੰਦਾ ਮਰ ਸਕਦਾ ਹੈਗਾ। ਜਿੰਨੀ ਕੁ ਫੜੀ ਗਈ ਆ 4.2 ਕਿਲੋਗ੍ਰਾਮ ਫੈਂਟਲਿਨ ਪਿਛਲੇ 6 ਹਫ਼ਤਿਆਂ ਦੇ ਵਿੱਚ, ਉਹਦੇ ਨਾਲ ਕਹਿੰਦੇ ਜੇ ਪੂਰੇ ਦਾ ਪੂਰਾ ਸੈਨ ਫਰਾਂਸਿਸਕੋ ਯੂਜ਼ ਕਰ ਲੈਂਦਾ ਉਹਨੂੰ, ਤੇ ਪੂਰੀ ਦੀ ਪੂਰੀ ਪੋਪੂਲੇਸ਼ਨ ਮਰ ਸਕਦੀ ਸੀਗੀ। ਗਵਰਨਰ ਨੇ ਇੱਕ ਪਬਲਿਕ ਸੇਫਟੀ ਪਾਰਟਨਰਸ਼ਿਪ ਸ਼ਹਿਰ ਦੇ ਸਟੇਟ ਦੇ ਵਿਚਾਲੇ ਸ਼ੁਰੂ ਕੀਤੀ ਸੀ ਮਈ 1 ਨੂੰ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ 4.2 ਕਿਲੋਗ੍ਰਾਮ ਫੈਂਟਲਿਨ ਜੋ ਟੈਂਡਰਲਾਈਨ ਨੇਬਰਹੁੱਡ ਹੈਗੀ ਆ ਸੈਨ ਫਰਾਂਸਿਸਕੋ ਦੀ, ਉੱਥੋਂ ਫੜੀ ਆ। US DEA ਕਹਿੰਦੇ ਆ ਵੀ ਇਹ ਲੀਥਲ ਡੋਜ਼ ਹੈਗੀ ਆ, ਜੋ ਕਿ 2 ਮਿਲੀਗ੍ਰਾਮ ਦੇ ਕਰੀਬ ਹੁੰਦੀ ਆ। 1 ਕਿਲੋਗ੍ਰਾਮ ਜੋ 1 ਕਿਲੋਗ੍ਰਾਮ 1 ਕਿਲੋ ਦੇ ਨਾਲ 5 ਲੱਖ ਬੰਦਾ ਮਰ ਸਕਦਾ ਹੈਗਾ। ਤੇ ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ ਵੀ 2.1 ਮਿਲੀਅਨ ਲੋਕਾਂ ਨੂੰ ਮਾਰਨ ਦੇ ਲਈ ਇਹ ਇਨਫ ਜੋ ਫੈਂਟਲਿਨ ਸੀਗੀ। ਫਸਟ 6 ਵੀਕਾਂ ਦੇ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ ਨੇ ਹਾਈਵੇ ਪੈਟਰੋਲ ਜੋ ਆ ਉਹਨਾਂ ਨੇ 957 ਗ੍ਰਾਮ ਮੈਥ, 319 ਗ੍ਰਾਮ ਕੋਕੇਨ, 31 ਗ੍ਰਾਮ ਹੈਰੋਇਨ ਇਹ ਫੜੀ ਸੀ। ਤੇ ਉਹਨਾਂ ਨੇ 92 ਦੇ ਕਰੀਬ ਫੈਲਨੀ ਤੇ ਮਿਸਡਮੀਨਰ ਅਰੈਸਟ ਵੀ ਕੀਤੇ ਹੈਗੇ ਆ, ਤੇ ਲੋਕਾਂ ਨੂੰ ਇਲੀਗਲ ਫਾਇਰ ਆਰਮ ਪੋਜੈਸ਼ਨ, DUI ਤੇ ਡੋਮੈਸਟਿਕ ਵਾਇਲੈਂਸ ਦੇ ਕੇਸਾਂ ਦੇ ਵਿੱਚ ਵੀ ਫੜਿਆ ਹੈਗਾ ਆ। ਸੋ ਇਹ ਸਾਰੇ ਦੇ ਵਿੱਚ ਸੈਨ ਫਰਾਂਸਿਸਕੋ ਸਿਟੀ ਦੀ ਪੁਲਿਸ, ਕੈਲੀਫੋਰਨੀਆ ਹਾਈਵੇ ਪੈਟਰੋਲ, ਨੈਸ਼ਨਲ ਗਾਰਡ, ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ, ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ, ਸੈਨ ਫਰਾਂਸਿਸਕੋ ਡਿਸਟ੍ਰਿਕਟ ਅਟਾਰਨੀ ਆਫਿਸ, ਇਹਨਾਂ ਸਾਰਿਆਂ ਨੇ ਰਲ ਕੇ ਇਹਦੇ ਤੇ ਕੰਮ ਕੀਤਾ ਹੈਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੈਕਰਾਮੈਂਟੋ ਦਾ। ਸੈਕਰਾਮੈਂਟੋ ਦੇ ਵਿੱਚ ਗੋਲੀਆਂ ਚੱਲਣ ਦੀ ਇੱਕ ਵਾਰਦਾਤ ਤੋਂ ਬਾਅਦ ਇੱਕ ਬੰਦੇ ਦੀ ਮੌਤ ਹੋ ਗਈ ਹੈ। ਸਾਊਥ ਸੈਕਰਾਮੈਂਟੋ ਦੀ ਇਹ ਘਟਨਾ ਹੈ। ਪੁਲਿਸ ਨੇ ਇਸ ਗੱਲ ਦੀ ਕਨਫਰਮੇਸ਼ਨ ਕੀਤੀ ਹੈ। ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਸਪੋਕਸ ਪਰਸਨ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ 8100 ਬਲਾਕ ਜਿਹੜਾ ਪੈਂਦਾ ਸੈਂਟਰ ਪਾਰਕਵੇ ਦਾ ਨਾਰਥ ਵਾਲੇ ਪਾਸੇ
ਰਿਵਰ ਬੁਲੇਵਾਰਡ ਦੇ ਵਾਲੇ ਪਾਸੇ ਜਿਹੜਾ ਉੱਥੇ 8:20 ਤੇ ਇੱਕ ਬੰਦੇ ਨੂੰ ਜ਼ਖਮੀ ਹਾਲਤ ਦੇ ਵਿੱਚ ਦੇਖਿਆ ਗਿਆ ਸੀਗਾ ਤੇ ਪੁਲਿਸ ਨੂੰ ਜਦੋਂ ਕਾਲ ਗਈ ਹੈ ਤੇ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਇਹਦੇ ਗੋਲੀਆਂ ਵੱਜੀਆਂ ਹੋਈਆਂ ਨੇ। ਉਹ ਜ਼ਖਮੀ ਹੋਇਆ ਪਿਆ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਇਹਨੂੰ ਹਸਪੀਟਲ ਪਹੁੰਚਾਇਆ ਗਿਆ। ਹਸਪੀਟਲ ਜਾਂਦਾ ਹੀ ਇਹਦੀ ਰਸਤੇ ਦੇ ਵਿੱਚ ਹੀ ਜਿਹੜੀ ਆ ਉਹ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਇਸ ਬੰਦੇ ਦੀ ਜਿਹੜੀ ਆ ਮੌਤ ਹੋ ਗਈ। ਇਹਦੇ ਬਾਰੇ ਹਲੇ ਜਿਹੜਾ ਵਿਕਟਮ ਹੈ ਉਹਦੇ ਬਾਰੇ ਕੋਈ ਵੀ ਜਿਹੜੀ ਡਿਟੇਲ ਆ ਉਹ ਰਿਲੀਜ਼ ਨਹੀਂ ਕੀਤੀ ਗਈ। ਦੂਜੇ ਪਾਸੇ ਸਸਪੈਕਟ ਹੈ ਜਿਹੜਾ ਉਹਦੀ ਕੋਈ ਇਨਫੋਰਮੇਸ਼ਨ ਵੀ ਜਿਹੜੀ ਆ ਉਹ ਰਿਲੀਜ਼ ਨਹੀਂ ਗਈ। ਪਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇਹ ਕਿਹਾ ਸੀਗਾ ਕਿ ਸ਼ੁਰੂਆਤ ਦੇ ਵਿੱਚ ਅਸੀਂ 1-2 ਸ਼ੱਕੀਆਂ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਡਿਟੇਨ ਕੀਤਾ ਸੀਗਾ, ਪੁੱਛ ਪੜਤਾਲ ਕੀਤੀ ਸੀ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਇੱਥੋਂ ਦੀ ਲੰਘੇ ਦਾ ਸੀਗੇ। ਉਹਨਾਂ ਕੋਲੇ ਵੈਪਨ ਵੀ ਸੀਗੇ ਪਰ ਉਹਨਾਂ ਦਾ ਇਸ ਵਾਰਦਾਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪੁਲਿਸ ਨੇ ਹਲੇ ਵੀ ਇਸ ਗੋਲੀਆਂ ਚੱਲਣ ਦੀ ਵਾਰਦਾਤ ਤੋਂ ਬਾਅਦ ਜਿਹੜਾ ਵਿਕਟਮ ਆ ਉਹਦੀ ਆਇਡੈਂਟੀਟੀ ਜਿਹੜੀ ਆ ਉਹ ਨਹੀਂ ਰਿਲੀਜ਼ ਕੀਤੀ। ਨਾ ਹੀ ਇਸ ਘਟਨਾ ਇਹ ਵਾਪਰੀ ਕਿਉਂ ਆ ਜਾਂ ਇਹਦੇ ਪਿੱਛੇ ਕਾਰਨ ਕੀ ਨੇ, ਇਹ ਵੀ ਪੁਲਿਸ ਹਲੇ ਕਿਸੇ ਸਿੱਟੇ ਤੇ ਜਿਹੜੀ ਆ ਉਹ ਨਹੀਂ ਪਹੁੰਚ ਸਕੀ ਹੈ। ਜੀ। ਨਾਰਥ ਵੈਲੀ ਦੀ ਯੂਨੀਵਰਸਿਟੀ UC ਮਰਸਡ ਉਹਨਾਂ ਨੇ 5 ਨਵੇਂ ਮੇਜਰ ਤੇ 14 ਨਵੇਂ ਹੋਰ ਪ੍ਰੋਗਰਾਮ ਆਨਰਸ ਪ੍ਰੋਗਰਾਮ ਐਡ ਕੀਤੇ ਹੈਗੇ ਆ। ਬੈਚਲਰ ਆਫ ਸਾਇੰਸ ਡਿਗਰੀ ਦੇ ਵਿੱਚ ਉਹਨਾਂ ਨੇ ਕੈਮੀਕਲ ਇੰਜੀਨੀਅਰਿੰਗ, ਡਾਟਾ ਸਾਇੰਸ, ਕੰਪਿਊਟਿੰਗ, ਪਬਲਿਕ ਹੈਲਥ ਇਸ ਨੂੰ ਐਡ ਕੀਤਾ। ਕਹਿੰਦੇ ਇਸ ਵਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਐਡਮਿਟ ਹੋਏ ਆ। ਸੋ ਬੈਚਲਰ ਆਫ ਆਰਟ ਡਿਗਰੀ ਦੇ ਵਿੱਚ ਵੀ ਡਾਟਾ ਸਾਇੰਸ ਤੇ ਐਨਾਲਿਟਿਕਸ ਤੇ ਐਨਵਾਇਰਨਮੈਂਟਲ ਹਿਊਮੈਨਿਟੀਜ਼ ਨੂੰ ਐਡ ਕੀਤਾ ਗਿਆ ਆ। ਸੋ UC ਮਰਸਡ ਕਹਿੰਦੀ ਆ ਕਿ ਅਸੀਂ ਵੱਧ ਤੋਂ ਵੱਧ ਜੋ ਸਟੂਡੈਂਟਸ ਆ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇਣ ਦੇ ਵਿੱਚ ਕੋਸ਼ਿਸ਼ ਕਰ ਰਹੇ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਲੈਥਰੋਪ ਦਾ। ਲੈਥਰੋਪ ਦੇ ਵਿੱਚ ਇੰਟਰਸਟੇਟ 5 ਦੇ ਉੱਤੇ ਸੈਨ ਮਾਈਕਿਨ ਕਾਉਂਟੀ ਦੇ ਨੇੜੇ ਜਿਹੜਾ ਇੱਕ ਬਿਗ ਰਿਗ ਡਰਾਈਵਰ ਨੂੰ ਸ਼ੂਟ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਆ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਦੁਪਹਿਰ ਦੇ ਸਮੇਂ ਵਾਪਰੀ ਹੈ ਤੇ ਬਿਗ ਰਿਗ ਜਿਹੜਾ ਟਰੱਕ ਆ ਉਹ ਕ੍ਰੈਸ਼ ਹੋ ਗਿਆ ਸੀਗਾ 2 ਖੜੀਆਂ ਕਾਰਾਂ ਦੇ ਨਾਲ ਤੇ ਇੱਕ ਬਿਲਡਿੰਗ ਹੈ ਜਿਹੜੀ ਉਹਦੇ ਵਿੱਚ ਜਾ ਵੱਜਿਆ ਸੀਗਾ ਲੁਈਸ ਐਵੀਨਿਊ ਦੇ ਲਾਗੇ ਤਾਗੇ। ਤੇ ਹੁਣ ਇਹਨਾਂ ਨੇ ਕਿਹਾ ਕਿ ਜਿਹੜਾ ਡਰਾਈਵਰ ਆ ਉਹਨੂੰ ਹਸਪਤਾਲ ਲਿਜਾਇਆ ਗਿਆ ਤੇ ਹਲੇ ਉਹਦੀ ਜਿਹੜੀ ਹਾਲਤ ਕੀ ਆ ਉਹਦੇ ਬਾਰੇ ਕੁਝ ਨਹੀਂ ਦੱਸਿਆ ਗਿਆ। ਇਹ ਜਿਹੜੀ ਗੋਲੀਆਂ ਚੱਲਣ ਦੀ ਵਾਰਦਾਤ ਆ ਜਿਹੜੇ ਡਰਾਈਵਰ ਦੇ ਗੋਲੀਆਂ ਵੱਜੀਆਂ ਉਹ ਫਰੀਵੇ ਤੇ ਵੱਜੀਆਂ ਤੇ ਹੋਰ ਕੋਈ ਬੰਦਾ ਇਸ ਕ੍ਰੈਸ਼ ਦੇ ਵਿੱਚ ਜਿਹੜਾ ਜ਼ਖਮੀ ਜਿਹੜਾ ਉਹ ਨਹੀਂ ਹੋਇਆ। ਡਰਾਈਵਰ ਦੀ ਕੀ ਕੰਡੀਸ਼ਨ ਹੈ ਉਹ ਹਲੇ ਅਨਨੋਨ ਹੈ ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ। ਇਹ ਜਿਹੜੀ ਦੱਸੀ ਗਈ ਹੈ ਇੱਕ ਫੁਟੇਜ ਆਈ ਹੈ ਸਾਹਮਣੇ ਜਿਹਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਬਿਗ ਰਿਗ ਜਿਹੜਾ ਟਰੱਕ ਆ ਉਹ ਐਮਾਜ਼ੋਨ ਲੋਗੋ ਦੇ ਨਾਲ ਹੈ ਤੇ ਉਸ ਤੋਂ ਬਾਅਦ ਐਮਾਜ਼ੋਨ ਤੱਕ ਵੀ ਅਪਰੋਚ ਕਈ ਮੀਡੀਆ ਅਦਾਰਿਆਂ ਨੇ ਕੀਤੀ ਕਿ ਉਹ ਇਸ ਬਾਰੇ ਕੁਝ ਬੋਲਣ, ਪਰ ਇਸ ਗੋਲੀਆਂ ਚੱਲਣ ਦੀ ਵਾਰਦਾਤ ਨੂੰ ਹਲੇ ਪੁਲਿਸ ਵੱਲੋਂ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਤੇ ਇਹਦੇ ਕਰਕੇ ਜਿਹੜਾ ਉਹ ਰੈਜ਼ੀਡੈਂਸ਼ੀਅਲ ਇਸ ਇਲਾਕੇ ਦੇ ਵਿੱਚ ਟ੍ਰੈਫਿਕ ਇਸ਼ੂ ਜਿਹੜੇ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਵਾਰੀ ਆ ਗਏ ਸੀਗੇ, ਪਰ ਡਰਾਈਵਰ ਦੀ ਹਲੇ ਤੱਕ ਪੁਲਿਸ ਨੇ ਕੋਈ ਵੀ ਜਿਹੜੀ ਉਹਦੀ ਹਾਲਤ ਬਾਰੇ ਜਾਂ ਉਹਦੀ ਆਇਡੈਂਟੀ ਬਾਰੇ ਕੁਝ ਵੀ ਹਲੇ ਰਿਲੀਜ਼ ਜਿਹੜਾ ਉਹ ਨਹੀਂ ਕੀਤਾ। ਜੀ। ਜੀ। ਅਗਲੀ ਖਬਰ ਕੁਝ ਟੈਕਨੋਲੋਜੀ ਨਾਲ ਤੇ ਸਟਾਕ ਦੀ ਗੱਲ ਕਰਦੇ ਜਾਈਏ। ਬੇ ਏਰੀਏ ਦੇ ਵਿੱਚ ਟੈਕਨੋਲੋਜੀ ਤੇ ਬਾਇਓਟੈਕ ਕੰਪਨੀਆਂ ਦੇ ਵਿੱਚ ਬਹੁਤ ਵੱਡੀ ਲੇਆਫ ਹੋਈ ਹੈਗੀ ਆ। ਕਹਿੰਦੇ ਪਈ ਵੈਸਟਰਨ ਡਿਜੀਟਲ, ਕੁਆਲਕਾਮ ਇਹ ਸਾਰੀਆਂ ਕੰਪਨੀਆਂ ਨੇ ਸਿਲੀਕਨ ਵੈਲੀ ਦੇ ਵਿੱਚ ਤੇ ਵਾਲਟ ਡਿਜ਼ਨੀ ਨੇ ਲੋਕਾਂ ਨੂੰ ਲੇਆਫ ਕੀਤਾ। ਵੈਸਟਰਨ ਡਿਜੀਟਲ ਨੇ 211 ਜੌਬਸ ਮਿਲਪੀਟਸ 'ਚ ਕੱਟ ਕੀਤੀਆਂ। ਟਵਿਸਟ ਬਾਇਓਸਾਇੰਸ ਨੇ 207 ਪੈਨਸੂਲਾ 'ਚ ਤੇ 197 ਸਾਊਥ ਸੈਨ ਫਰਾਂਸਿਸਕੋ 'ਚ, 10 ਬ੍ਰਿਸਬੇਨ 'ਚ। ਕੁਆਲਕਾਮ ਨੇ 84 ਦੇ ਕਰੀਬ ਸੈਂਟਾ ਕਲਾਰਾ 'ਚ, ਹੂਲੀਓ ਨੇ 62 ਜੌਬਸ ਸੈਂਟਾ ਮੋਨਿਕਾ ਦੇ ਵਿੱਚ, ਡਿਜ਼ਨੀ ਸਟ੍ਰੀਮਿੰਗ ਟੈਕਨੋਲੋਜੀ ਨੇ 54 ਬਰਬੈਂਕ ਦੇ ਵਿੱਚ ਕੀਤੀਆਂ। ਸੋ ਓਵਰਆਲ ਟੈਕਨੋਲੋਜੀ 'ਚ ਬੇ ਏਰੀਏ 'ਚ 25,500 ਦੇ ਕਰੀਬ ਲੋਕ ਲੇ ਆਫ ਹੋ ਚੁੱਕੇ ਆ ਜੀ। 2022 ਤੇ 2023 ਚ। 2023 ਦੇ ਪਹਿਲੇ 6 ਮਹੀਨਿਆਂ ਦੇ ਵਿੱਚ 15,000 ਦੇ ਕਰੀਬ ਲੋਕ ਲੇ ਆਫ ਹੋ ਚੁੱਕੇ ਹੈਗੇ ਆ। ਸੋ ਇਹਦਾ ਅਸਰ ਜਿਹੜਾ ਆ ਬਹੁਤ ਜ਼ਿਆਦਾ ਲੋਕਾਂ ਦੇ ਉੱਤੇ ਪੈ ਰਿਹਾ ਹੈ ਤੇ ਇਸੇ ਤਰ੍ਹਾਂ ਜੇ ਸਟਾਕ ਦੀ ਗੱਲ ਕਰਦੇ ਜਾਈਏ, ਸਟਾਕ ਅੱਜ ਥੋੜੇ ਉੱਪਰ ਗਏ ਸੀ ਕਿਉਂਕਿ ਫੈਡਰਲ ਰਿਜ਼ਰਵ ਬੋਰਡ ਨੇ ਇਹ ਕਿਹਾ ਵੀ ਆਪਾਂ ਜੋ ਇੰਟਰਸਟ ਰੇਟ ਆ ਉਹ ਵਧਾਉਣ ਨਹੀਂ ਜਾ ਰਹੇ ਹੈਗੇ। ਸੋ ਇਸੇ ਕਰਕੇ S&P ਇੰਡੈਕਸ ਜੋ 500 ਆ ਉਹ 1.2% ਅੱਪ ਗਿਆ ਸੀ। ਡਾਓ ਜੋਨ ਇੰਡਸਟਰੀਅਲ ਅੱਜ 400 ਪੁਆਇੰਟ ਅੱਪ ਗਿਆ ਸੀ। ਟੈਕਨੋਲੋਜੀ ਸੈਵੀ ਜੋ ਨੈਸਡੈਕ ਹੈਗੇ ਆ ਉਹ 1.1% ਉੱਪਰ ਗਿਆ ਸੀ ਤੇ ਕਹਿੰਦੇ US ਹੁਣ 3rd ਇਨਫਲੇਸ਼ਨ ਵੇਵ ਨੂੰ ਫੇਸ ਕਰ ਰਿਹਾ ਆ। ਇਹ ਜੋ ਇਕੋਨੋਮਿਸਟ ਆ ਉਹ
ਉਹਨਾਂ ਨੇ ਅੱਜ ਦੱਸਿਆ ਹੈਗਾ। ਓਵਰਆਲ ਜੇ ਦੇਖਿਆ ਜਾਵੇ ਹਜੇ ਵੀ ਇਨਫਲੇਸ਼ਨ ਬਹੁਤ ਜ਼ਿਆਦਾ ਆ ਤੇ ਲੋਕਾਂ ਦਾ ਜਿਹੜਾ ਆ ਪੂਰੀ ਤਰ੍ਹਾਂ ਕੋਈ ਵੀ ਚੀਜ਼ ਤੁਸੀਂ ਖਰੀਦਦੇ ਆ ਉਹਦੇ 'ਚ ਤੁਸੀਂ ਦੇਖੋ ਵੀ ਬਹੁਤ ਜ਼ਿਆਦਾ ਪ੍ਰਾਈਸ ਹਾਈ ਆ ਤੇ ਬਹੁਤ ਔਖਾ ਲੋਕਾਂ ਲਈ ਸਰਵਾਈਵ ਕਰਨਾ ਇਸ ਟਾਈਮ ਹੋਇਆ ਪਿਆ ਹੈ। ਜੀ ਜੀ। ਹਰਜੋਤ ਸਿੰਘ ਜੀ, ਆਪਣਾ ਜਿਹੜਾ ਸਮਾਂ ਪ੍ਰੋਗਰਾਮ ਦਾ ਸਮਾਪਤੀ ਵਾਲਾ ਜੀ, ਲਈਏ ਜੀ ਇਜਾਜ਼ਤ। ਜੀ ਜੀ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।